ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ ਕਈ ਦਹਾਕਿਆਂ ਤੋਂ, ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੁਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਆਪਾਂ ਮੋਦੀ ਤੋਂ। ਪ੍ਰਧਾਨ ਮੰਤਰੀ ਸਾਹਿਬ ਦੀ ਅੱਜ ਕੱਲ੍ਹ ਜੋ ਸ਼ੈਲੀ ਹੈ ਪ੍ਰਚਾਰ ਦੇ ਦੌਰਾਨ, ਜੋ ਉਹਨਾਂ ਦਾ ਸ਼ਬਦੀ ਇੱਕ ਤਵਾਜ਼ਨ ਹੁੰਦਾ ਹੈ, ਅਹੁਦੇ ਦੀ ਮਰਿਆਦਾ ਦੇ ਹਿਸਾਬ ਦੇ ਨਾਲ ਸ਼ਬਦ ਚੋਣ ਹੁੰਦੀ ਹੈ ਹਮੇਸ਼ਾ, ਪਰ ਅੱਜ ਕੱਲ੍ਹ ਉਹ ਉਖੜੇ ਜਿਹੇ ਫਿਰਦੇ ਨੇ ਆਪਣੀ ਉਸ ਸ਼ੈਲੀ ਤੋਂ ਵੀ, ਉਸ ਅੰਦਾਜ਼ ਤੋਂ ਵੀ, ਤੇ ਆਪਣੀ ਸ਼ਬਦ ਚੋਣ ਨੂੰ ਲੈ ਕੇ ਵੀ। ਕਹਿੰਦੇ 8 ਕਰੋੜ ਵੋਟਰਾਂ ਵਾਲਾ ਕੋਈ ਨਵਾਂ ਝੋਲਾ ਲੱਭ ਗਿਆ ਮੋਦੀ ਨੂੰ। ਪ੍ਰਵੀਨ ਜੀ, ਸ਼ਬਦਾਂ ਦਾ ਚੋਣ ਦਾ ਤਰੀਕਾ ਕੀ ਆ, ਜਾਂ ਬੰਦੇ ਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੋ ਜਾਂਦੀ ਆ, ਬਖਲਾਹਟ ਕਿਹੋ ਜਿਹੀ ਹੁੰਦੀ ਆ, ਉਹਦਾ ਪ੍ਰਗਟਾਵਾ ਇਸ ਗੱਲ ਤੋਂ ਹੁੰਦਾ ਹੈ ਜੀ ਕਿ ਪਹਿਲੇ ਗੇੜ ਤੋਂ ਸ਼ੁਰੂ ਹੋ ਕੇ 7ਵੇਂ ਗੇੜ ਤੱਕ ਆਉਂਦੇ ਆਉਂਦੇ ਮੋਦੀ ਜੀ ਮੰਦਰ ਤੋਂ ਉਹਦੇ ਮੁਜਰੇ ਤੱਕ ਆ ਗਏ। ਮੰਦਰ ਤੋਂ ਸ਼ੁਰੂ ਕਰਦੇ ਹੋ ਤੁਸੀਂ ਗੱਲਾਂ ਤੇ ਆਖਰ ਚ ਆ ਕੇ ਮੁਜਰੇ ਤੇ ਖੜੇ ਹੋ ਜਾਂਦੇ ਹੋ, ਤਾਂ ਇਹਦਾ ਮਤਲਬ ਤੁਹਾਡੀ ਮਾਨਸਿਕ ਸਥਿਤੀ ਕਿੱਥੋਂ ਆ। ਤੁਸੀਂ ਫਿਰ ਗੱਲਾਂ ਕਰਨ ਲੱਗੇ ਕਿ ਮੰਗਲ ਸੂਤਰ, ਸੋਨਾ, ਪੈਸਾ, ਸਾਰਾ ਕੁਝ ਖੋਲਿਆ ਜਾਊਗਾ, ਤੇ ਹੁਣ ਤੁਸੀਂ ਇਸ ਤੱਕ ਆ ਗਏ ਕਿ ਤੁਹਾਡਾ ਸਾਈਕਲ ਲੈ ਜਾਣਗੇ, ਤੁਹਾਡੀ ਮੈਸ ਖੋਲ ਕੇ ਲੈ ਜਾਣਗੇ, ਤੁਹਾਡੀ ਗਾਈ ਖੋਲ ਕੇ ਲੈ ਜਾਣਗੇ। ਮਤਲਬ ਇਹ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਦਾਅਵੇ ਵਾਅਦੇ ਨੇ, ਜਾਂ ਜਿਹੜਾ ਪ੍ਰਧਾਨ ਮੰਤਰੀ ਦੱਸ ਰਿਹਾ ਹੋਵੇ ਉਹਦੀਆਂ ਗੱਲਾਂ ਨੇ ਜੀ। ਸੋ ਇੱਥੋਂ ਹੀ ਪਤਾ ਲੱਗਦਾ ਕਿ ਇਹਦਾ ਅੰਦਰ, ਤੁਹਾਡੇ ਅੰਦਰ ਕੋਈ ਟੁੱਟ ਭੱਜ ਚੱਲ ਰਹੀ ਹੈ। ਤੁਹਾਨੂੰ ਸਾਰਾ ਕੁਝ ਹੁਣ ਸਹਿਜ ਨਹੀਂ ਦਿਖ ਰਿਹਾ ਜਿਹੜਾ ਤੁਸੀਂ ਵਿੱਢੀ ਸੀ। ਪਰ ਹੁਣ ਭਾਜਪਾ ਨੂੰ ਇਹ ਵੀ ਲੱਗਦਾ ਕਿ ਅਸੀਂ ਤਾਂ 8 ਕਰੋੜ ਵੋਟਰਾਂ ਵਾਲਾ ਜਿਹੜਾ ਇੱਕ ਨਵਾਂ ਝੋਲਾ ਲੱਭਿਆ, ਇਹਨੇ ਸਾਡੀ ਕਿਸ਼ਤੀ ਪਾਰ ਲਾ ਦੇਣੀ ਹੈ, ਕਿਉਂਕਿ ਇਹਨਾਂ ਨੂੰ 8 ਕਰੋੜ ਨਹੀਂ ਮੰਨਦੇ, ਉਹ 32 ਕਰੋੜ ਮੰਨਦੇ ਆ। ਠੀਕ ਹੈ ਜੀ। ਵੈਸੇ ਤਾਂ ਪ੍ਰਵੀਨ ਜੀ, ਚਾਹੇ ਅਜੇ 10 ਝੋਲੇ ਲੱਭ ਜਾਣ, ਪਰ ਜਿੰਨੇ ਕੁੱਲ ਵੋਟਰ ਨੇ, ਵੋਟਰ ਤਾਂ ਉਨੇ ਹੀ ਰਹਿਣਗੇ ਨਾ। ਹਾਂਜੀ ਹਾਂਜੀ। ਹੁਣ ਹੈ ਕੀ ਆ ਕਿ ਜਿਹੜੀ ਵੀ ਗੱਲ ਨਰਿੰਦਰ ਮੋਦੀ ਹੋਰੀ ਬੋਲਣ, ਜਿਹੜੀ ਗੱਲ ਅਮਿਤ ਸ਼ਾਹ ਬੋਲਣ, ਉਹ ਸਟੇਜ ਦੇ ਹਵਾਲੇ ਨਾਲ, ਰੈਲੀ ਦੇ ਹਵਾਲੇ ਨਾਲ, ਸਥਾਨ ਦੇ ਹਵਾਲੇ ਨਾਲ ਨਹੀਂ ਹੁੰਦੀ। ਠੀਕ ਹੈ ਜੀ। ਉਹ ਇਹਨਾਂ ਦੀ ਤੈਅ ਸੋਚੀ ਸਮਝੀ ਇੱਕ ਰਣਨੀਤੀ ਤਹਿਤ ਹੁੰਦੀ ਹੈ। ਠੀਕ ਹੈ। ਉਹ ਇੱਕ ਇਹਨਾਂ ਦੇ ਪੂਰੇ ਦਿਨ ਦੇ ਜਿਹੜਾ ਸਟੇਜੀ ਡਰਾਮਾ ਹੈ, ਉਹਦਾ ਇੱਕ ਪਾਰਟ ਹੁੰਦਾ। 19 ਮਈ ਨੂੰ ਨਰਿੰਦਰ ਮੋਦੀ ਹੋਰਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਜਦੋਂ 4 ਜੂਨ ਨੂੰ ਨਤੀਜੇ ਆਉਣਗੇ, ਉਸ ਤੋਂ ਬਾਅਦ ਸ਼ੇਅਰ ਮਾਰਕੀਟ ਇੱਕਦਮ ਉੱਪਰ ਜਾਊਗੀ ਭਾਰਤ 'ਚ। ਠੀਕ ਹੈ। ਸਟਾਕ ਮਾਰਕੀਟ 'ਚ ਬਹੁਤ ਵੱਡਾ ਉਛਾਲ ਆਊਗਾ। ਇਹ 19 ਮਈ ਨੂੰ ਨਰਿੰਦਰ ਮੋਦੀ ਨੇ ਗੱਲ ਕਹੀ ਜੀ। ਤੇ ਉਹ ਤੋਂ ਬਾਅਦ ਇਹਦਾ ਜ਼ਿਕਰ ਭਾਜਪਾਈਆਂ ਦੀ ਸਫਾ ਦੇ ਵਿੱਚ ਹੋਣ ਲੱਗ ਪਿਆ। ਜਿਵੇਂ ਆਪਾਂ ਇੱਕ ਵਾਰ ਗੱਲ ਕੀਤੀ ਸੀ ਨਾ ਕਿ ਉਹ ਹਿੰਦੂ ਮੁਸਲਮਾਨ ਵਾਲਾ ਫਾਰਮੂਲਾ, ਮੋਦੀ ਨੇ ਬਕਾਇਦਾ ਉਮੀਦਵਾਰਾਂ ਨੂੰ ਚਿੱਠੀ ਲਿਖੀ ਆ, ਉਸੇ ਤਰ੍ਹਾਂ ਇਸ ਫਾਰਮੂਲੇ ਤੇ ਗੱਲ ਸ਼ੁਰੂ ਹੋ ਗਈ ਜੀ ਕਿ ਵੀ ਸ਼ੇਅਰ ਬਾਜ਼ਾਰ ਉਛਲ ਜਾਣਾ, ਸਟਾਕ ਮਾਰਕੀਟ, ਤੁਹਾਡੇ ਪੈਸੇ ਦੁੱਗਣੇ ਹੋ ਜਾਣੇ। ਮੈਂ ਦੇਖਿਆ ਕਿ ਕੀ ਇਹ ਗੱਲ ਪਹਿਲੀ ਵਾਰ 19 ਮਈ ਨੂੰ ਹੋਈ ਹੋ ਜਾਂ ਇਹ ਤੋਂ ਪਹਿਲਾਂ ਵੀ ਹੋਈ ਆ। ਜਦੋਂ ਇਹ ਫਰੋਲਾ ਫਰਾਲੀ ਹੋਈ ਤਾਂ ਇਹੀ ਗੱਲ ਹੂ ਅੱਖਰ 13 ਮਈ ਨੂੰ ਅਮਿਤ ਸ਼ਾਹ ਨੇ ਵੀ ਕਹੀ ਸੀ। ਠੀਕ ਹੈ। ਸੋ ਇਹਦਾ ਮਤਲਬ ਦੋਨੇ ਬੰਦੇ ਜੋ ਕੁਝ ਕਹਿੰਦੇ ਨੇ, ਇਹਦਾ ਪਿੱਛੇ ਉਹਨਾਂ ਦਾ ਕੋਈ ਨਾ ਕੋਈ ਅਰਥ ਤਾਂ ਹੁੰਦਾ ਨਾ। ਫਿਰ ਜਦੋਂ ਇਹ ਪੜਚੋਲ ਸ਼ੁਰੂ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਉਂਦੀ ਆ ਪ੍ਰਵੀਨ ਜੀ ਕਿ ਭਾਰਤ ਦੇ ਵਿੱਚ ਸ਼ੇਅਰ ਬਾਜ਼ਾਰ ਦੇ ਵਿੱਚ ਵੱਡੀਆਂ ਕੰਪਨੀਆਂ, ਵੱਡੇ ਘਰ, ਵੱਡੇ ਅਦਾਰੇ, ਵੱਡੇ ਵਪਾਰੀ ਇਸ ਕੰਮ ਦੇ ਵਿੱਚ ਵੱਡੀਆਂ ਧਿਰਾਂ ਕੰਮ ਕਰਦੀਆਂ। ਪਰ ਪਿਛਲੇ 5-6 ਸਾਲਾਂ ਤੋਂ ਜਾਂ ਕਰੋਨਾ ਕਾਲ ਤੋਂ ਬਾਅਦ, ਜਦੋਂ ਆ ਵਿਆਜ ਦਰਾਂ ਬੈਂਕਾਂ ਦੀਆਂ ਖਾਸੀਆਂ ਘੱਟ ਘੁੱਟ ਗਈਆਂ, ਜੇ ਉਹ
ਤਾਂ ਆਮ ਲੋਕ ਵੀ ਹੁਣ ਸ਼ੇਅਰ ਬਾਜ਼ਾਰ ਕੰਨੀ ਨੂੰ ਵਧੇ ਨੇ। ਉਹਦੀਆਂ ਕਈ ਵਧਾਵਾਂ ਨੇ, ਉਹਦੇ ਵਿੱਚ ਕਿੰਨੇ ਲੋਕਾਂ ਨੇ ਐਂਟਰ ਕੀਤਾ, ਚਾਹੇ ਥੋੜੀ ਸੰਖਿਆ ਚ, ਚਾਹੇ ਬਹੁਤੀ ਸੰਖਿਆ, ਚਾਹੇ ਉਹ ਹਜ਼ਾਰਾਂ ਚ, ਚਾਹੇ ਲੱਖਾਂ ਚ, ਚਾਹੇ ਕਿਸੇ ਦੀ ਕਰੋੜ ਚ। ਸੋ ਇਸ ਲਈ ਆਮ ਵਰਗ, ਮਿਡਲ ਕਲਾਸ ਵੀ ਇਹਦੇ ਵਿੱਚ ਕਾਫੀ ਐਂਟਰ। ਹੁਣ ਜਦੋਂ ਇਹਦੇ ਅੰਕੜੇ ਲਾਏ ਜਾਂਦੇ ਨੇ, ਮੈਂ ਵੱਡੇ ਘਰਾਣੀਆਂ ਨੂੰ, ਵੱਡੀਆਂ ਕੰਪਨੀਆਂ ਤੋਂ ਬਾਹਰ ਰੱਖ ਕੇ ਸਧਾਰਨ ਪਰਿਵਾਰਾਂ ਦੇ ਹਵਾਲੇ ਨਾਲ ਦੇਖਦਾ, ਤਾਂ 8 ਕਰੋੜ ਦੇ ਕਰੀਬ ਉਹ ਲੋਕ ਨੇ ਜਿਹੜੇ ਪਰਚੂਨ ਵਾਲੇ ਸ਼ੇਅਰ ਬਾਜ਼ਾਰ ਚ ਘੁੰਮ ਰਹੇ ਨੇ। ਠੀਕ ਹੈ। ਤੇ ਉਹ 8 ਕਰੋੜ ਤੇ ਹੁਣ ਮੋਦੀ ਹੋਰਾਂ ਦੀ ਨਜ਼ਰ ਆ। ਨਰਿੰਦਰ ਮੋਦੀ ਹੋਰੀ ਉਸ 8 ਕਰੋੜ ਨੂੰ ਭਰਮਾਉਣਾ ਚਾਹੁੰਦੇ ਨੇ, ਕਿਉਂਕਿ ਇੱਕ ਤਾਂ ਸ਼ੇਅਰ ਮਾਰਕੀਟ ਲਗਾਤਾਰ ਥੱਲੇ ਜਾ ਰਹੀ ਹੈ, ਤੇ ਉਹਦੇ ਵਿੱਚ ਜਦੋਂ ਛੋਟੇ ਬੰਦੇ ਦੇ ਛੋਟੇ ਪੀਰੀਅਡ ਚ ਲਾਏ ਪੈਸਾ ਡੁੱਬਦਾ, ਫਿਰ ਉਹਨੂੰ ਝਟਕਾ ਲੱਗਦਾ। ਇਸ ਲਈ ਇੱਕ ਤਾਂ ਮੋਦੀ ਹੋਰੀ ਉਸ ਨੂੰ ਝਟਕੇ ਤੋਂ ਉਭਾਰਨਾ ਚਾਹੁੰਦੇ ਨੇ ਆਪਣੀ ਇਸ ਰਣਨੀਤੀ ਤਹਿਤ, ਕਿ ਉਹਨੂੰ ਲੱਗੇ ਕਿ ਨਾ ਵੀ ਇਹ ਤਾਂ ਚੋਣਾ ਕਰਕੇ ਆ, ਚੋਣਾਂ ਤੋਂ ਬਾਅਦ ਦੇਖਿਓ ਇੱਕ ਵਾਰ ਕੀ ਹੋ ਜਾਣਾ ਹੈ ਨਾ। ਦੂਜਾ, ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਨਾਲ ਤੋਰ ਲਾਂਗੇ ਤਾਂ 8 ਕਰੋੜ ਵੋਟ ਨਹੀਂ ਆਉਣੀ, ਇੱਕ ਬੰਦੇ ਦੇ ਨਾਲ 4 ਘਰ ਦੇ ਜੀ ਤਾਂ ਹੁੰਦੇ ਹੀ ਨੇ, 32 ਕਰੋੜ ਹੋ ਜਾਣੀ। 8 ਗੁਣਾ 4 ਵੀ ਕਰ ਦਿਓ, ਉਹ ਆਪਣਾ ਵੀ ਸ਼ੇਅਰ ਬਾਜ਼ਾਰ ਨਾਲ ਚਲਾ ਰਹੇ ਆ। ਠੀਕ ਹੈ, ਕਿ ਮੇਰਾ ਵੀ ਸਟਾਕ ਮਾਰਕੀਟ ਅਪ ਹੋਣਾ ਇਹਦੇ ਨਾਲ। ਸੋ ਇਸ ਲਈ ਭਾਜਪਾ ਨੂੰ, ਨਰਿੰਦਰ ਮੋਦੀ, ਅਮਿਤ ਸ਼ਾਹ ਨੂੰ ਇਹ ਲੱਗਦਾ ਕਿ ਸ਼ਾਇਦ ਸਾਨੂੰ 8 ਕਰੋੜ ਵਾਲੇ ਇਹ ਵੋਟਰਾਂ ਦਾ ਕੋਈ ਨਵਾਂ ਝੋਲਾ ਲੱਭ ਗਿਆ ਜੀ। ਬੇਸ਼ੱਕ ਉਹ ਇਹਨਾਂ ਨੂੰ ਸਟਾਕ ਮਾਰਕੀਟ ਦੇ ਬਾਜ਼ਾਰ ਦੇ ਹਵਾਲੇ ਨਾਲ ਦੇਖਦੇ ਨੇ, ਪਰ ਉਹ ਵੀ ਰੋਟੀ ਪਾਣੀ ਵੀ ਖਰੀਦਦੇ ਹੋਣੇ, ਸਿਲੰਡਰ ਵੀ ਲੈਂਦੇ ਹੋਣੇ, ਹੈ ਨਾ, ਕਿਸੇ ਧਰਮ ਜਾਤ ਫਿਰਕੇ ਨਾਲ ਵੀ ਸੰਬੰਧਿਤ ਹੋਣੇ, ਤੇ ਉਹ ਇਹ ਵੀ ਤਾਂ ਸਮਝਦੇ ਹੋਣੇ ਉਹ ਵੀ ਤਾਂ ਵੋਟਰ ਨੇ ਨਾ, ਪੂਰੇ ਵੋਟਰਾਂ ਦੇ ਵਿੱਚੋਂ ਕੋਈ ਵੱਖਰੇ ਤਾਂ ਹੈ ਨਹੀਂਗੇ। ਸੋ ਉਸ ਹਵਾਲੇ ਨਾਲ ਕੀ 8 ਕਰੋੜ ਦੇ 8 ਕਰੋੜ ਮੋਦੀ ਨੂੰ ਭੁਗਤ ਜਾਣਗੇ ਜੀ, ਸੋ ਜਾਂ ਭਾਜਪਾ ਨੂੰ ਭੁਗਤ ਜਾਣਗੇ। ਪਰ ਭਾਜਪਾ ਇਸ ਰਣਨੀਤੀ ਤੇ ਹੁਣ ਕੰਮ ਕਰ ਰਹੀ ਹੈ। ਉਹਨੂੰ ਲੱਗਦਾ ਕਿ ਲੈ ਵੀ ਸਾਨੂੰ ਇੱਕ ਤੁਰਪ ਦਾ ਪੱਤਾ ਹੋਰ ਮਿਲ ਗਿਆ, ਹੈ ਨਾ, ਹੁਣ ਤਾਂ ਆਪਾਂ ਬਾਜੀ ਜਿੱਤੇ ਲੈਣੀ ਹੈ। ਸੋ ਇਹ 4 ਨੂੰ ਪਤਾ ਲੱਗੂਗਾ ਜੀ। ਬਿਲਕੁਲ ਹਰੇਕ ਧਿਰ ਜਿਹੜੀ ਵੀ ਮੈਦਾਨ ਚ ਉਤਰੀ, ਉਹ ਜਿੱਤਣ ਲਈ ਉਤਰੀ ਆ। ਤੇ ਜਿਵੇਂ ਭਾਜਪਾ ਕੋਲ ਤੰਤਰ ਜੰਤਰ ਸ਼ਕਤੀਆਂ ਸਾਰੀਆਂ ਹੈਗੀਆਂ, ਉਹਦੇ ਹਵਾਲੇ ਨਾਲ ਮਤਲਬ ਕਿ ਉਹਨੂੰ ਆਸ ਲੱਗਦੀ ਹੈ ਕਿ 400 ਪਾਰ ਦਾ ਨਾਅਰਾ ਚਾਹੇ ਦੇਤਾ, ਉਹ ਚਾਹੇ ਪੂਰਾ ਹੋਵੇ ਨਾ ਹੋਵੇ, ਪਰ ਤਾਂ ਵੀ ਅਸੀਂ ਸੱਤਾ ਦੇ ਨੇੜੇ ਪਹੁੰਚ ਜਾਵਾਂਗੇ। ਪਰ ਉੱਥੇ ਅੰਦਰ ਇੱਕ ਪਾਰਟੀ ਦੇ ਅੰਦਰ ਟੁੱਟ ਭੱਜ ਇਸ ਕਦਰ ਤੁਰੀ ਆ ਕਿ ਜੇ ਟੁੱਟੀ ਭੱਜੀ ਵੀ ਸਰਕਾਰ ਆਉਂਦੀ ਆ ਤਾਂ ਫਿਰ ਚਿਹਰਾ ਕੌਣ ਹੋਊਗਾ, ਤੇ ਜੇ ਪੂਰੀ ਸਰਕਾਰ ਆਉਂਦੀ ਹੈ ਤਾਂ ਵੀ ਚਿਹਰਾ ਕੌਣ ਹੋਊਗਾ। ਇਹ ਵੀ ਇੱਕ ਬਖਲਾੜ ਦਾ ਕਾਰਨ ਹੈ ਜਿਹੜਾ ਤੁਸੀਂ ਪੁੱਛ ਰਹੇ ਸੀ ਕਿ ਬਖਲਾੜ ਕੀ ਹੈ। ਜੀ ਜੀ ਬਿਲਕੁਲ। ਉਹ 8 ਕਰੋੜ ਜਿਵੇਂ ਤੁਸੀਂ ਦੱਸਿਆ, ਮਹਿੰਗਾਈ ਵੀ ਉਹਨਾਂ ਨੂੰ ਮਾਰਦੀ ਹੋਣੀ ਹੈ ਤੇ ਬੇਰੁਜ਼ਗਾਰੀ ਵੀ ਉਹਨਾਂ ਦੇ ਆਸੇ ਪਾਸੇ। ਹੋ ਸਕਦਾ ਉਹਨਾਂ 8 ਕਰੋੜ ਦੇ ਵਿੱਚ 1 ਕਰੋੜ ਇਹੋ ਜਿਹਾ ਹੋਵੇ ਜਿਹੜੇ ਭਰਤੀ ਹੋਏ ਅਗਨੀਵੀਰ ਸਕੀਮ ਦੇ ਤਹਿਤ ਜਿਹੜੇ ਪ੍ਰੋਟੈਸਟ ਕਰਦੇ ਹੁਣ, ਹੋ ਸਕਦਾ ਉਹਨਾਂ ਚ ਹੋਵੇ। ਹੋ ਸਕਦਾ ਜਿਹੜੇ ਨੋਟਬੰਦੀ ਚ ਮਰੇ ਆ ਉਹਨਾਂ ਚੋਂ ਕੋਈ ਉਹਨਾਂ ਦੇ ਜੀ ਹੋਣ, ਹੋ ਸਕਦਾ ਜਿਹੜੇ ਕਰੋਨਾ ਦੇ ਵਿੱਚ ਜਿਹੜੇ ਮਰੇ ਆ ਉਹਨਾਂ ਦੇ ਵਿੱਚੋਂ ਜੀ ਹੋਣ, ਹੋ ਸਕਦਾ ਪੈਟਰੋਲ ਪਵਾਉਣ ਵਾਲੇ ਹੋਣ, ਡੇਲੀ ਦੇ ਬਾਈਕ ਸਵਾਰੀ ਹੋਣ। ਹਾਂਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਬੜੀ ਰੌਚਕ ਖਬਰ ਹੈ ਤੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਹਿ ਲਈ ਕਿ ਉੱਤਰੀ ਭਾਰਤ ਦੀ ਸਿਆਸਤ ਦੇ ਨਾਲ ਜੁੜੀ ਹੈ। ਕਤਲ ਕੇਸ ਦੇ ਵਿੱਚ ਰਾਮ ਰਹੀਮ ਹੋ ਗਿਆ ਬਰੀ। ਚੋਣਾਂ ਦੇ ਨਾਲ ਵੀ ਕੀ ਇਸ ਗੱਲ ਦੇ ਤੰਦ ਜੁੜਦੇ ਆ ਕੋਈ ਕਿਸੇ ਪਾਸਿਓ? ਦੇਖੋ, ਗੁਰਮੀਤ ਰਾਮ ਰਹੀਮ ਹੋਰੀ ਲਗਾਤਾਰ ਚਰਚਾ ਚ ਰਹੇ ਆ, ਚਾਹੇ ਉਹ ਆਪਣੇ ਡੇਰੇ ਨੂੰ ਲੈ ਕੇ, ਚਾਹੇ ਆਪਣੇ ਘਰਿਆਂ ਨੂੰ ਲੈ ਕੇ, ਚਾਹੇ ਜੇਲ੍ਹ ਚੋਂ ਮਿਲਦੀ ਪੈਰੋਲ ਨੂੰ ਲੈ ਕੇ। ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਪੈਰੋਲ ਤੇ ਰੋਕ ਉਸ ਸਮੇਂ ਲੱਗਦੀ ਹੈ ਜਦੋਂ ਹਾਈ ਕੋਰਟ ਕਹਿੰਦਾ ਕਿ ਭਾਈ ਬਿਨਾਂ ਪੁੱਛੇ, ਬਿਨਾਂ ਅਦਾਲਤੀ ਪਰਮਿਸ਼ਨ ਤੁਸੀਂ ਉਹਨੂੰ ਪੈਰੋਲ ਨਹੀਂ ਦੇਣੀ, 30 ਦਿਨ ਚੱਕ ਕੇ ਦੇ ਦੇਣੇ। ਤੇ ਪਰ ਉਹ ਅਜੇ ਵੀ ਤਰਲੋ ਮੱਛੀ, ਉਹਨੇ ਇਹਦੇ ਖਿਲਾਫ ਪਟੀਸ਼ਨ ਪਾਈ ਹੋਈ ਹੈ ਕਿ ਜੀ ਇਹ ਮੇਰਾ ਹੱਕ ਕਿਉਂ ਖੋਇਆ ਜਾ ਰਿਹਾ, ਮੈਂ ਤਾਂ ਪੈਰੋਲ ਲੈਣੀ ਹੈ, ਮੈਨੂੰ ਤਾਂ ਹੁਣ ਵੀ ਪੈਰੋਲ ਚਾਹੀਦੀ ਹੈ। ਜਦੋਂ ਦਾ ਜਨਮ ਦਿਨ ਤਾਂ ਵੀ ਉਹਨੂੰ ਪੈਰੋਲ ਮਿਲ ਜਾਂਦੀ ਹੈ। ਜਦੋਂ ਕਿਤੇ ਰਾਜਸਥਾਨ, ਪੰਜਾਬ, ਹਰਿਆਣਾ ਚ ਚਾਹੇ ਉਹ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਤੇ ਚਾਹੇ MP MLA ਦੀਆਂ ਚੋਣਾਂ, ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ। 1 ਸਾਲ ਚ 4-4 ਵਾਰ ਪੈਰੋਲ ਮਿਲਦੀ ਹੈ, 20 ਦਿਨਾਂ ਦੀ, 21 ਦਿਨਾਂ ਦੀ, 31 ਦਿਨਾਂ ਦੀ, ਵੱਧ ਕੇ 40 ਦਿਨਾਂ ਤੱਕ ਦੀ ਪੈਰੋਲ ਮਿਲਦੀ ਹੈ। ਸੋ ਉਸ ਵਰਤਾਰੇ ਦੇ ਵਿਚਾਲੇ ਹੁਣ ਅਗਲਾ ਤਾਂ ਬਰੀ ਹੋਣ ਤੱਕ ਤੇ ਆ ਗਿਆ ਜੀ। ਤੇ ਫਿਰ ਇਹਦੇ ਰਾਜਨੀਤਿਕ ਮਾਇਨੇ ਨਹੀਂ ਨਿਕਲਣਗੇ ਤਾਂ ਕਿਉਂ ਨਹੀਂ ਨਿਕਲਣਗੇ? ਬੇਸ਼ੱਕ ਇਹ ਇੱਕ ਅਦਾਲਤੀ ਪ੍ਰਕਿਰਿਆ ਹੈ, ਅਦਾਲਤੀ ਪ੍ਰਕਿਰਿਆ ਆਪਣੇ ਇੱਕ ਸਿਸਟਮ ਦੇ ਤਹਿਤ ਚੱਲਦੀ ਹੈ, ਉਹਦੇ ਤੇ ਕੋਈ ਸਵਾਲ ਨਹੀਂ ਹੈ। ਪਰ ਇਹਦੇ ਮਾਇਨੇ ਜਦੋਂ ਰਾਜਨੀਤਿਕ ਪਿੜ ਚ ਨਿਕਲਦੇ ਨੇ ਤਾਂ ਉਹਦੇ ਤੇ ਤਾਂ ਚਰਚਾ ਹੋਊਗੀ। ਫਿਰ ਹੁਣ ਗੁਰਮੀਤ ਸਿੰਘ ਰਾਮ ਰਹੀਮ ਦੇ ਉੱਤੇ ਜੀ, ਉਹਦੇ ਸਣੇ 5 ਜਣਿਆਂ ਦੇ ਉੱਤੇ CBI ਦੀ ਅਦਾਲਤ ਦੇ ਵਿੱਚ ਦੋਸ਼ ਸਾਬਤ ਹੋ ਕੇ ਉਹਨੂੰ ਸਜ਼ਾ ਹੁੰਦੀ ਹੈ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ। ਠੀਕ ਹੈ ਜੀ। 3 ਮਾਮਲਿਆਂ ਚੋਂ ਅੰਦਰ ਹੈ। ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਚ 10-10 ਸਾਲ ਦੀ ਸਜ਼ਾ, ਪੱਤਰਕਾਰ ਛਤਰਪਤੀ ਦੇ ਕਤਲ ਮਾਮਲੇ ਚ ਉਮਰ ਕੈਦ ਦੀ ਸਜ਼ਾ, ਤੇ ਆ ਰਣਜੀਤ ਸਿੰਘ ਕਤਲ ਮਾਮਲੇ ਚ ਉਹਨੂੰ ਸਜ਼ਾ। ਪਰ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ CBI ਦੇ ਫੈਸਲੇ ਨੂੰ ਰੱਦ ਕਰਦਿਆਂ ਹੋਇਆਂ ਗੁਰਮੀਤ ਸਿੰਘ ਰਾਮ ਰਹੀਮ ਸਣੇ 5 ਜਿਹੜੇ ਦੋਸ਼ੀ ਕਰਾਰ ਦਿੱਤੇ ਸੀ CBI ਦੀ ਅਦਾਲਤ ਨੇ, 5 ਨੂੰ ਬਰੀ ਕਰਤਾ। ਹੁਣ
ਮਾਣਯੋਗ ਅਦਾਲਤ ਕਹਿੰਦੀ ਹੈ ਕਿ ਸਾਡੇ ਕੋਲ ਜਿਹੜੇ ਤੱਥ ਨੇ ਉਹਨਾਂ 'ਚ ਇੰਨੀਆਂ ਖਾਮੀਆਂ ਨੇ ਕਿ ਬਰੀ ਹੋਣੇ ਹੀ ਸੀਗੇ। ਉਹ ਕਹਿੰਦੇ ਕਿ ਇਹ ਤਾਂ ਕਿਹਾ ਕਿ ਹਥਿਆਰਾਂ ਸਣੇ ਗਵਾਹਾਂ ਨੇ ਬੰਦੇ ਦੇਖੇ ਜਿਨ੍ਹਾਂ ਨੇ ਗੋਲੀ ਮਾਰੀ, ਪਰ ਉਹ ਹਥਿਆਰ ਹੀ ਨਹੀਂ ਬਰਾਮਦ ਹੋਏ, ਹੈ ਨਾ, ਜਾਂ ਉਹ ਗੱਡੀ ਨਹੀਂ ਬਰਾਮਦ ਹੋਈ, ਜਾਂ ਉਹ ਖੂਨ ਨਾਲ ਲਿਬੜੇ ਹੋਏ ਕੱਪੜੇ ਨਹੀਂ, ਮਤਲਬ ਅਗਲੇ ਕਹਿੰਦੇ ਸਬੂਤ ਨਹੀਂ ਪੂਰੇ ਦਿਖਾ ਸਕੇ। ਸੋ ਇਸ ਆਧਾਰ ਦੇ ਉੱਤੇ ਪਰ ਜਿਹੜੀ ਕੜੀ ਜੁੜਦੀ ਆ, ਉਹ ਕੜੀ ਇੱਕ ਆਪਣੇ ਆਪ ਸਵਾਲ ਪੈਦਾ ਕਰਦੀ ਹੈ ਕਿ ਇੱਕ ਚਿੱਠੀ ਸਾਹਮਣੇ ਆਉਂਦੀ ਆ ਡੇਰੇ ਚੋਂ। ਉਹ ਚਿੱਠੀ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਜਾਂਦੀ ਹੈ, ਤੇ ਉਹ ਲੰਬੀ ਚਿੱਠੀ ਉੱਥੋਂ ਦੀਆਂ ਬੱਚੀਆਂ ਦੇ ਹਵਾਲੇ ਨਾਲ ਕਿ ਗੁਪਤ ਚਿੱਠੀ ਕਿ ਸਾਡੇ ਨਾਲ ਆਹ ਕੁਛ ਹੁੰਦਾ ਜੀ, ਹਾਂਜੀ ਬਿਲਕੁਲ, ਸਾਡਾ ਸਰੀਰਕ ਸ਼ੋਸ਼ਣ ਆ ਹੁੰਦਾ। ਹੁਣ ਰਣਜੀਤ ਸਿੰਘ ਹੋਰੀ ਬਤੌਰ ਮੈਨੇਜਰ ਡਿਊਟੀ ਨਿਭਾ ਰਹੇ ਨੇ ਡੇਰੇ 'ਚ, ਤੇ ਪਰਿਵਾਰ ਪੂਰਾ ਡੇਰੇ ਨਾਲ ਜੁੜਿਆ। ਕਹਿੰਦੇ ਕਿ ਇਸ ਚਿੱਠੀ ਤੋਂ ਬਾਅਦ ਉਹਦਾ ਮਨ ਇੰਨਾ ਖੱਟਾ ਹੁੰਦਾ ਕਿ ਉਹ ਮੈਨੇਜਰੀ ਵੀ ਛੱਡ ਦਿੰਦਾ ਤੇ ਪਰਿਵਾਰ ਡੇਰੇ ਤੋਂ ਵੀ ਦੂਰ ਹੋ ਜਾਂਦਾ। ਪਰ ਸੀਬੀਆਈ ਦੀ ਰਿਪੋਰਟ ਦੇ ਵਿੱਚ ਇਹ ਵੀ ਹਵਾਲਾ ਆਉਂਦਾ ਹੈ ਕਿ ਡੇਰੇ ਨੂੰ ਇਹ ਸ਼ੰਕਾ ਸ਼ੋਭਾ ਹੋ ਜਾਂਦੀ ਹੈ ਕਿ ਰਣਜੀਤ ਨੇ ਆਪਣੀ ਭੈਣ ਤੋਂ ਚਿੱਠੀ ਲਿਖਾ ਕੇ ਸਾਡੇ ਖਿਲਾਫ ਇਹ ਭੰਡੀ ਪ੍ਰਚਾਰ ਕਰਾਇਆ। ਉਹ ਅੱਛਾ, ਕਿਉਂਕਿ ਉਹਦੀ ਭੈਣ ਵੀ ਉੱਥੇ ਬਤੌਰ ਸਾਧਵੀ ਸੇਵਾ ਨਿਭਾਉਂਦੀ ਸੀ। ਸੋ ਇੱਥੋਂ ਸ਼ੰਕੇ ਸ਼ੋਭੇ ਪੈਦਾ ਹੁੰਦੇ ਨੇ। ਕਹਿੰਦੇ ਰਣਜੀਤ ਨੂੰ ਬੁਲਾਇਆ ਗਿਆ ਤੇ ਉੱਥੇ ਉਹਨੂੰ ਧਮਕਾਇਆ ਗਿਆ ਜਾਂ ਕੁਛ ਹੋਇਆ, ਤੇ ਉਹ ਤੋਂ ਬਾਅਦ ਫਿਰ ਉਹੀ ਦਿਨ ਪਤਾ ਲੱਗਦਾ, ਉਹਦਾ ਬੇਟਾ ਕਹਿੰਦਾ ਕਿ ਮੈਂ ਟਿਊਸ਼ਨ ਤੋਂ ਆਉਣਾ, ਤੇ ਜਦੋਂ ਪਤਾ ਲੱਗਦਾ ਕਿ ਖੇਤਾਂ 'ਚ ਕੋਈ ਬੰਦਾ ਮਾਰਤਾ ਗੋਲੀ ਮਾਰ ਕੇ, ਕਹਿੰਦਾ ਮੈਂ ਵੀ ਭੀੜ ਦੇ ਨਾਲ ਉੱਥੇ ਜਾਣਾ, ਦੇਖਦਾ ਮੇਰੀ ਮਾਂ ਰੋ ਰਹੀ ਆ, ਦਾਦਾ ਰੋ ਰਿਹਾ, ਤੇ ਮੇਰਾ ਪਿਓ ਮਰਿਆ ਪਿਆ, ਤੇ ਮੈਂ ਹੱਕਾ ਬੱਕਾ ਰਹਿ ਗਿਆ। ਸੋ ਇਹ 10 ਜੁਲਾਈ 2002 ਨੂੰ ਉਹਨੂੰ ਗੋਲੀ ਮਾਰੀ ਜਾਂਦੀ ਹੈ, ਉਹਦਾ ਕਤਲ ਕੀਤਾ ਜਾਂਦਾ ਰਣਜੀਤ ਸਿੰਘ ਦਾ। ਤੇ ਉਸ ਤੋਂ ਬਾਅਦ ਪੁਲਿਸ ਡੇਰੇ ਨੂੰ ਕਲੀਨ ਚਿੱਟ ਦੇ ਦਿੰਦੀ ਹੈ, ਜਾਂਚ ਮੁੱਢਲੀ ਜਾਂਚ ਜਦੇ। ਤੇ ਕਲੀਨ ਚਿੱਟ ਮਿਲਣ ਤੋਂ ਬਾਅਦ ਪਰਿਵਾਰ ਹਾਈ ਕੋਰਟ ਦਾ ਰੁਖ ਕਰਦਾ ਤੇ ਉੱਥੋਂ ਸੀਬੀਆਈ ਜਾਂਚ ਦੀ ਮੰਗ ਕਰਦਾ, ਤੇ ਸੀਬੀਆਈ ਜਾਂਚ ਦੀ ਮਨਜ਼ੂਰੀ ਮਿਲ ਜਾਂਦੀ ਹੈ। 2003 ਚ ਸੀਬੀਆਈ ਜਾਂਚ ਸ਼ੁਰੂ ਹੁੰਦੀ ਹੈ, ਤੇ 2006 ਚ ਰਾਮ ਰਹੀਮ ਉਹਦਾ ਡਰਾਈਵਰ ਸੀ ਖੱਟਾ ਸਿੰਘ, ਉਹਦੇ ਬਿਆਨ ਦੇ ਆਧਾਰ ਤੇ ਰਾਮ ਰਹੀਮ ਦਾ ਨਾਮ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਤੇ ਉਹ ਤੋਂ ਬਾਅਦ ਫਿਰ 19 ਸਾਲ ਬਾਅਦ 22 ਸਾਲ ਪਹਿਲਾਂ ਕਤਲ ਹੋਇਆ, 19 ਸਾਲ ਬਾਅਦ 2021 ਦੇ ਵਿੱਚ ਜਾ ਕੇ ਡੇਰਾ ਮੁਖੀ ਸਣੇ 5 ਆਰੋਪੀ ਮਤਲਬ ਕਿ ਉਹ ਸਜ਼ਾ ਹੁੰਦੀ ਹੈ, ਹੈ ਨਾ। ਠੀਕ ਹੈ ਜੀ। ਤੇ 19 ਸਾਲ ਬਾਅਦ ਫੈਸਲੇ ਦੀ ਉਹ ਪਹਿਲੂ ਆਉਂਦਾ, ਤੇ ਤੁਸੀਂ ਇਹ ਦੇਖੋ ਕਿ ਪਰ ਸਜ਼ਾ 3 ਸਾਲ ਦੀ ਉਹ ਕੱਟਦੇ ਆ ਜੀ। ਤੇ ਉਹ ਤੋਂ ਬਾਅਦ ਹੁਣ ਇਹ ਫੈਸਲਾ ਆ ਜਾਂਦਾ। ਹੁਣ ਇਸੇ ਕੜੀ ਦੇ ਵਿੱਚ ਕਿ ਉਹ ਚਿੱਠੀ ਉਹ ਫਿਰ ਪੱਤਰਕਾਰ ਛਤਰਪਤੀ ਆਪਣੀ ਉਹ 'ਚ ਅਖਬਾਰ ਛਾਪ ਦਿੰਦੇ, ਉਹਨਾਂ ਦਾ ਵੀ ਕਤਲ ਹੋ ਜਾਂਦਾ। ਬਿਲਕੁਲ। ਤੇ ਹੁਣ ਇਹ 3 ਘਟਨਾਵਾਂ ਦੇ ਵਿੱਚ ਜਦੋਂ ਰਾਮ ਰਹੀਮ ਨੂੰ ਸਜ਼ਾ ਮਿਲੀ, ਤੇ ਉਹ ਤੋਂ ਬਾਅਦ ਹੁਣ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸੀਬੀਆਈ ਨੇ ਇੰਨਾ ਕੇਸ ਕਮਜ਼ੋਰ ਰੱਖਿਆ, ਨਾ ਗਵਾਹਾਂ ਦੀ ਉਹ ਭੁਗਤਾਈ ਹੈ, ਨਾ ਸਬੂਤਾਂ ਦੀ ਤੱਥੀ ਨੇ, ਨਾ ਉਹ ਨਾਲ ਜੋੜਿਆ। ਇਸ ਲਈ ਇਹ 5 ਜਿਹੜੇ ਦੋਸ਼ੀ ਕਰਾਰ ਦਿੱਤੇ ਸੀਬੀਆਈ ਅਦਾਲਤ ਨੇ, ਰਾਮ ਰਹੀਮ ਸਣੇ ਬਰੀ ਕੀਤੇ ਜਾਂਦੇ। ਠੀਕ ਹੈ। ਬੇਸ਼ੱਕ ਰਾਮ ਰਹੀਮ ਇਹ ਬਰੀ ਹੋਣ ਨਾਲ ਹੁਣ ਤੁਰੰਤ ਬਾਹਰ ਨਹੀਂ ਆਉਣ ਲੱਗਿਆ, ਕਿਉਂਕਿ ਅਜੇ ਸਾਧਵੀ ਵਾਲਾ ਮਾਮਲਾ ਖੜਾ ਹੈ, ਤੇ ਅਜੇ ਛਤਰਪਤੀ ਵਾਲਾ ਮਾਮਲਾ ਖੜਾ ਹੈ। ਤੇ ਇੱਧਰ ਰਣਜੀਤ ਸਿੰਘ ਹੋਰਾਂ ਦਾ ਪਰਿਵਾਰ ਕਹਿੰਦਾ ਕਿ ਸਾਨੂੰ ਅਦਾਲਤੀ ਪ੍ਰਕਿਰਿਆ ਤੇ ਭਰੋਸਾ ਹੈ, ਅਸੀਂ ਸੁਪਰੀਮ ਕੋਰਟ ਜਾਵਾਂਗੇ, ਅਸੀਂ ਪਟੀਸ਼ਨ ਅੱਗੇ ਪਾਵਾਂਗੇ, ਤੇ ਅਸੀਂ ਇਸ ਨੂੰ ਚੁਣੌਤੀ ਦੇਵਾਂਗੇ। ਤੇ ਇਹ ਸਾਰੇ ਵਰਤਾਰੇ ਦੇ ਵਿੱਚ 2 ਤਰ੍ਹਾਂ ਦੀ ਚਰਚਾ ਚੱਲੀ ਹੈ। ਕਾਨੂੰਨੀ ਮਾਰ ਕਹਿੰਦੇ ਕਿ ਕੀ ਇਹ ਸ਼ੁਰੂਆਤ ਹੈ ਕਿ ਅੱਜ ਰਣਜੀਤ ਸਿੰਘ ਮਾਮਲੇ 'ਚ, ਕੱਲ ਨੂੰ ਛਤਰਪਤੀ ਵਾਲੇ ਮਾਮਲੇ 'ਚ, ਪਰਸੋਂ ਨੂੰ ਫਿਰ ਸਾਧਵੀ ਵਾਲੇ ਮਾਮਲੇ 'ਚ, ਕੀ ਹੁਣ ਇਹ ਪੈਰੋਲ ਤੋਂ ਅਗਲਾ ਪੜਾਅ ਤਾਂ ਨਹੀਂ ਆ ਗਿਆ? ਇਹਦੀ ਚਰਚਾਵਾਂ ਨੇ। ਬਿਲਕੁਲ ਸਹੀ ਹੈ ਨਾ, ਕਿ ਇਹ ਪੈਰੋਲ ਤੋਂ ਅਗਲਾ ਪੜਾਅ ਤਾਂ ਨਹੀਂ ਕਿ ਹੁਣ ਐਂ ਛੁੱਟੀ ਦਵਾਓ। ਬੇਸ਼ੱਕ ਹਰਿਆਣੇ 'ਚ, ਰਾਜਸਥਾਨ 'ਚ ਵੋਟਾਂ ਪੈ ਚੁੱਕੀਆਂ ਨੇ, ਹੈ ਨਾ, ਪਰ ਪੰਜਾਬ 'ਚ ਤੇ ਯੂਪੀ ਦੇ ਕੁਝ ਖੇਤਰਾਂ 'ਚ ਅਜੇ ਵੋਟਾਂ ਪੈਣੀਆਂ ਨੇ। ਤੇ ਇਸ ਨੂੰ ਇਹ ਮੰਨਿਆ ਜਾ ਰਿਹਾ ਕਿ ਇਹਦਾ ਪ੍ਰਭਾਵ ਆਪ ਮਹਾਰੇ ਜਾਣਾ। ਕੀ ਇਹ ਕਾਨੂੰਨੀ ਪ੍ਰਕਿਰਿਆ ਕਰਕੇ ਦੇਰੀ ਹੋ ਗਈ? ਚਾਰਜੋਈਆਂ ਤੇਜ਼ ਸੀਗੀਆਂ ਵਕੀਲਾਂ ਵੱਲੋਂ ਕਿ ਛੇਤੀ ਨਿਬੜੇ ਕੰਮ, ਹੈ ਨਾ। ਇੱਕ ਪਾਸੇ ਇਹ ਪਹਿਲੂ, ਦੂਸਰੇ ਪਾਸੇ ਇਹਦਾ ਇਹ ਪਹਿਲੂ ਵੀ ਅਰਥ ਕੱਢਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਇਹਦਾ ਪ੍ਰਭਾਵ ਅਗਲੇ ਸਮੇਂ ਤੱਕ ਦੇ ਲਈ ਵੀ ਹੈ, ਕਿ ਉਹਨੂੰ ਇਹ ਜਚਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿ ਦੇਖ ਤੇਰੇ ਲਈ ਅਸੀਂ ਵਕੀਲਾਂ ਦੀ ਫੌਜ ਲਾਈ ਹੈ ਜਿਹੜੀ ਤੈਨੂੰ ਪੂਰੀ ਤਰ੍ਹਾਂ ਬਚਾ ਲਿਆਊਗੀ, ਬਸ ਤੂੰ ਸਾਡੇ ਨਾਲ ਖੜੀ। ਕਿ ਰਾਜਨੀਤਿਕ ਤੇਰਾ ਉਹਨੂੰ ਆਪਣੇ ਨਾਲ ਖੜਾ ਕਰਨ ਦੇ ਲਈ ਕੋਸ਼ਿਸ਼ਾਂ ਨੇ, ਜੋ ਵੀ ਹੋਵੇ। ਪਰ ਇਸ ਖਬਰ ਨੇ ਇੱਕ ਨਵੀਂ ਤਸੱਲੀ ਮਚਾ ਦਿੱਤੀ ਹੈ ਕਿ ਰਾਮ ਰਹੀਮ ਜੇ ਇੱਕ ਕੇਸ ਚੋਂ ਬਰੀ ਹੋਇਆ, ਕਿ ਬਾਕੀਆਂ ਚੋਂ ਵੀ ਬਰੀ ਹੋ ਜਾਏਗਾ। ਬਿਲਕੁਲ ਜੀ, ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਰਾਘਵ ਚੱਡਾ ਦੀ। ਕਹਿੰਦੇ ਪੰਜਾਬ ਦੇ ਵਿੱਚ ਬੌਸ ਬਣਨ ਜਾ ਰਹੇ ਰਾਘਵ ਚੱਡਾ ਜਾਂ ਪਾਰਟੀ ਦੇ ਵਿੱਚ ਖੁੱਡੇ ਲੈਣ ਲੱਗਣ ਜਾ ਰਹੇ? ਪ੍ਰਵੀਨ ਜੀ, ਆਪਾਂ ਰਾਜ ਸਭਾ ਮੈਂਬਰਾਂ ਦੇ ਅਸਤੀਫੇ ਦੇ ਹਵਾਲੇ ਨਾਲ ਇੱਕ ਵਾਰ ਵਿਸਥਾਰ ਚਰਚਾ ਕੁਝ ਦਿਨ ਪਹਿਲਾਂ ਹੀ ਕੀਤੀ ਸੀ। ਹਾਂਜੀ।
ਤੇ ਉਸ ਤੋਂ ਬਾਅਦ ਅਚਾਨਕ ਮਾਲੀਵਾਲ ਵਾਲਾ, ਸਵਾਤੀ ਮਾਲੀਵਾਲ ਵਾਲਾ ਘਟਨਾਕ੍ਰਮ ਸਾਹਮਣੇ ਆ ਗਿਆ। ਤੇ ਉਸ ਦੀ ਕੜੀ ਵੀ ਇਹੀ ਜੁੜਦੀ ਹੈ ਕਿ ਉਹ ਤੋਂ ਅਸਤੀਫਾ ਮੰਗਿਆ ਗਿਆ ਸੀ, ਪਰ ਉਹ ਅਸਤੀਫਾ ਦੇਣੋਂ ਇਨਕਾਰ ਕਰਦੀ ਹੈ ਤੇ ਉਹਨੂੰ ਪਤਾ ਹੈ ਕਿ ਮੇਰੀ ਰਾਜ ਸਭਾ ਮੇਰੇ ਨਾਲ ਰਹਿਣੀ ਹੈ। ਤੇ ਕਹਿੰਦੇ ਉਹ ਤੋਂ ਬਾਅਦ ਉਹ ਵਿਵੇਕ ਕੁਮਾਰ ਨਾਲ ਉਹ ਜੋ ਸਾਰਾ ਘਟਨਾਕ੍ਰਮ ਹੈ ਉਹ ਤੋਂ ਬਾਅਦ ਦਾ ਕਹਿੰਦੇ ਉਪਜਾ ਉਹਦੇ ਪਿੱਛੇ ਕਹਿੰਦੇ ਕਾਰਨ ਇਹ ਖੜਾ ਕਿ ਅਭਿਸ਼ੇਕ ਮਨੂ ਸਿੰਘ ਵੀ ਜਿਹੜਾ ਕਾਂਗਰਸੀ ਪਰਿਵਾਰ ਵੱਲੋਂ ਬਾਇਆ ਹਿਮਾਚਲ ਰਾਜ ਸਭਾ ਜਾਣਾ ਚਾਹੁੰਦਾ ਸੀ, ਉਹਦਾ ਸੁਪਨਾ ਸਾਕਾਰ ਨਹੀਂ ਹੋਇਆ ਤੇ ਉਹ ਆਪਣਾ ਸੁਪਨਾ ਹੁਣ ਕੇਜਰੀਵਾਲ ਦੇ ਰਾਹੀਂ ਪੂਰਾ ਕਰਨਾ ਚਾਹੁੰਦਾ ਹੈ। ਸੋ ਇਸ ਲਈ ਕਹਿੰਦੇ ਸਵਾਤੀ ਮਾਲੀਵਾਲ ਤੋਂ ਤੁਰੰਤ ਅਸਤੀਫਾ ਮੰਗ ਕੇ ਉਹਨੂੰ ਪਾਰਟੀ ਦੇ ਵਿੱਚ ਅਹੁਦਾ ਦੇਣ ਦੀ ਕਵਾਇਲ ਸੀ। ਪਰ ਮੰਨਿਆ ਇਹ ਜਾ ਰਿਹਾ ਸੀ ਕਿ ਕੇਜਰੀਵਾਲ ਸਵਾਤੀ ਮਾਲੀਵਾਲ ਤੇ ਰਾਘਵ ਚੱਡਾ ਤੋਂ ਇਸ ਲਈ ਨਾਰਾਜ਼ ਨੇ ਕਿ ਉਹ ਲੰਡਨ ਤੋਂ ਨਹੀਂ ਮੁੜ ਰਿਹਾ ਤੇ ਉਹ ਅਮਰੀਕਾ ਤੋਂ ਨਹੀਂ ਮੁੜ ਰਹੀ। ਤੇ ਪਰ ਸਵਾਤੀ ਮਾਲੀਵਾਲ ਵੀ ਮੁੜੇ ਜਦੋਂ ਜ਼ਮਾਨਤ ਮਿਲ ਗਈ ਤੇ ਰਾਘਵ ਚੱਡਾ ਵੀ ਆ ਗਿਆ। ਹੁਣ ਚਾਹੇ ਉਹ ਕਾਲੀਆਂ ਐਨਕਾਂ ਲਾ ਕੇ ਪ੍ਰਚਾਰ ਕਰ ਰਿਹਾ ਪੰਜਾਬ ਦੇ ਵਿੱਚ, ਰੋਡ ਸ਼ੋਅ ਕੀਤੇ ਨੇ ਇੱਕ ਦੋ, ਪਰ ਦੋਏ ਤਰ੍ਹਾਂ ਦੀ ਚਰਚਾ। ਇੱਕ ਪਾਸੇ ਇਹ ਚਰਚਾ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਦਿੱਲੀ ਤੋਂ ਆਈ ਰਿਪੋਰਟ ਹੈ ਕਿ ਰਾਘਵ ਚੱਡਾ ਤੋਂ ਕੇਜਰੀਵਾਲ ਨੇ ਅਸਤੀਫਾ ਲੈ ਲਿਆ ਉਹਨੂੰ ਪਰੋਸ ਕੇ। ਠੀਕ ਹੈ ਜੀ। ਤੇ ਦੂਏ ਪਾਸੇ ਇਹ ਮੰਨਿਆ ਜਾ ਰਿਹਾ ਕਿ ਰਾਘਵ ਚੱਡਾ ਤੋਂ ਨਾਰਾਜ਼ ਨੇ ਕੇਜਰੀਵਾਲ, ਤੇ ਉਸ ਨਾਰਾਜ਼ਗੀ ਦੇ ਵਿੱਚ ਉਹਨੂੰ ਖੁੱਡੇ ਵੀ ਲਾਇਆ ਜਾ ਸਕਦਾ। ਠੀਕ ਹੈ ਜੀ। ਪਰ ਦੱਸਣ ਵਾਲੇ ਇਹ ਦੱਸਦੇ ਨੇ ਕਿ ਉਹ ਤੋਂ ਅਸਤੀਫਾ ਹੀ ਕਹਿ ਕੇ ਲਿਆ ਕੇ ਦੇਖ ਮੈਂ ਤਾਂ ਚਲੇ ਜਾਣਾ 2 ਤਰੀਕ ਨੂੰ ਫੇਰ ਅੰਦਰ। ਤੇ ਉਹ ਤੋਂ ਬਾਅਦ ਦਿੱਲੀ ਦੇ ਵਿੱਚ ਚਾਹੇ ਆਤਸ਼ੀ ਹੈਗੀ ਆ, ਚਾਹੇ ਸੁਨੀਤਾ ਕੇਜਰੀਵਾਲ ਹੈਗੀ ਆ, ਚਾਹੇ ਸੌਰਵ ਤੇ ਸੰਦੀਪ ਹੋਰੀ ਹੈਗੇ ਨੇ, ਪਰ ਪੰਜਾਬ ਦੇ ਵਿੱਚ ਇਕੱਲਾ ਭਗਵੰਤ ਮਾਨ, ਤੂੰ ਪੰਜਾਬ ਨਾਲ ਸੰਭਾਲਣਾ। ਇਸ ਗੱਲ ਤੋਂ ਭਗਵੰਤ ਮਾਨ ਔਖੇ ਤਾਂ ਹੋਣਗੇ, ਕਿਉਂਕਿ ਪਹਿਲਾਂ ਵੀ ਜਦੋਂ ਇਹਨੂੰ ਚੇਅਰ ਚੁਰਮੈਨ ਲਾਉਣ ਦੀ ਕੋਸ਼ਿਸ਼ ਹੋਈ ਸੀ ਤਦ ਵੀ ਖਾਸਾ ਖਲਾਰਾ ਪੈ ਗਿਆ ਸੀ, ਤੂੰ ਮੈਂ ਤੱਕ ਹੋ ਗਈ ਸੀ, ਕੇਜਰੀਵਾਲ ਦੇ ਸਾਹਮਣੇ ਤਕਰਾਰ ਹੋ ਗਈ ਸੀ ਕਹਿੰਦੇ। ਪਰ ਇੱਕ ਵਾਰ ਫਿਰ ਇਹ ਚਰਚਾਵਾਂ ਨੇ ਕਿ ਕੇਜਰੀਵਾਲ ਹੋਰਾਂ ਨੇ ਇਸ ਤਰ੍ਹਾਂ ਉਹਨੂੰ ਭੁਲੋ ਕੇ ਭਰਮਾ ਕੇ ਕਹਿੰਦੇ ਕਿ ਉਹਨੂੰ ਪਲੋਸ ਕੇ ਕਿ ਤੂੰ ਹੀ ਮੇਰਾ ਖਾਸ ਹੈ, ਤੂੰ ਹੀ ਪਾਰਟੀ ਚਲਾਉਣੀ ਹੈ, ਤੇ ਇਸ ਲਈ ਉਹ ਤੋਂ ਕਹਿੰਦੇ ਅਸਤੀਫਾ ਲੈ ਲਿਆ ਤੇ ਅਭਿਸ਼ੇਕ ਮਨੂ ਸਿੰਘ ਵੀ ਦਾ ਹੁਣ ਰਾਜ ਸਭਾ ਜਾਣਾ ਤੈਅ ਹੋ ਗਿਆ। ਠੀਕ ਹੈ। ਅੱਛਾ, ਇਹਦੀ ਪੁਸ਼ਟੀ ਨਾ ਅਜੇ ਕੇਜਰੀਵਾਲ ਕਰੂਗਾ ਨਾ ਰਾਘਵ ਚੱਡਾ ਕਰੂਗਾ, ਪਰ ਇਹ ਚਰਚਾਵਾਂ ਨਿਕਲ ਕੇ ਆ ਰਹੀਆਂ ਨੇ ਕਿ ਏਦਾਂ ਹੋ ਗਿਆ। ਸੋ ਜੇ ਹੋ ਗਿਆ ਤਾਂ ਫਿਰ 1 ਜੂਨ ਜਾਂ 4 ਜੂਨ ਤੋਂ ਬਾਅਦ ਰਾਘਵ ਚੱਡਾ ਕੋਲ ਪਾਰਟੀ ਦੇ ਵਿੱਚ ਕਹਿੰਦੇ ਕੋਈ ਵੱਡਾ ਅਹੁਦਾ ਪੰਜਾਬ 'ਚ ਮਿਲ ਸਕਦਾ ਜੀ, ਪੰਜਾਬ ਉਹਨਾਂ ਦੇ ਹਵਾਲੇ ਕੀਤਾ ਜਾ ਸਕਦਾ, ਕੋਈ ਨਵਾਂ ਅਹੁਦਾ ਕ੍ਰੀਏਟ ਵੀ ਕੀਤਾ ਜਾ ਸਕਦਾ, ਜਾਂ ਇਹ ਸਾਰੀ ਚਾਰਜੋਈ ਕਹਿੰਦੇ ਉਹ ਨਾਰਾਜ਼ਗੀ 'ਚ ਹੋ ਸਕਦੀ ਹੈ ਕਿ ਇੱਕ ਵਾਰ ਰਾਜ ਸਭਾ ਦੀ ਛੁੱਟੀ ਕਰੋ, ਉਹ ਤੋਂ ਬਾਅਦ ਫਿਰ ਜੋ ਮਰਜ਼ੀ ਕਰੀਏ, ਫਿਰ ਕਹਿਣ ਦੀਆਂ ਗੱਲਾਂ ਇੱਕ ਵਾਰ ਰਾਜ ਸਭਾ ਦਾ ਅਸਤੀਫਾ ਲਓ। ਕੀ ਇਹ ਪਹਿਲੂ ਹੈ? ਸੋ ਕੀ ਉਹ ਪੰਜਾਬ ਦੇ ਵਿੱਚ ਹੁਣ ਵੱਡਾ ਚਿਹਰਾ ਮੋਹਰਾ ਬਣਨ ਜਾ ਰਹੇ ਨੇ, ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਰੁਤਬਾ ਦਿੱਤਾ ਜਾ ਰਿਹਾ ਜਾਂ ਪਾਰਟੀ 'ਚ ਕੁੱਡੇ ਲਾਇਆ ਜਾ ਰਿਹਾ, ਇਹਦੀ ਚਰਚਾ ਹੈਗੀ ਹੈ। ਪਰ ਇਹ ਸਭ ਦੇ ਦਰਮਿਆਨ ਕੇਜਰੀਵਾਲ ਖੁਦ ਚਰਚਾ 'ਚ ਨੇ ਪ੍ਰਵੀਨ ਜੀ। ਕੇਜਰੀਵਾਲ ਹੋਰਾਂ ਨੇ ਆਪਣੀ ਜ਼ਮਾਨਤ 7 ਦਿਨ ਵਧਾਉਣ ਦੀ ਪਟੀਸ਼ਨ ਪਾਈ ਸੀ, ਤੇ ਉਹ ਕਹਿੰਦੇ ਜੀ ਕਿ ਮੇਰੀ ਸਿਹਤ ਠੀਕ ਨਹੀਂ ਜੀ, ਵਜਨ ਘਟ ਰਿਹਾ ਜੀ, ਖੁਰਾਕ ਦਾ ਮਸਲਾ ਜੀ, ਜਾਂਚ ਕਰਾਉਣੀ ਹੈ, ਟੈਸਟ ਕਰਾਉਣੇ ਆ ਜੀ, ਤੇ ਉਹ ਕਹਿੰਦੇ ਜੀ ਇਸ ਲਈ ਮੇਰੀ 7 ਦਿਨ ਵਧਾਈ ਜਾਵੇ। ਹੁਣ ਅਦਾਲਤ ਨੂੰ ਇਹ ਵੀ ਤਾਂ ਦਿਖਦਾ ਕਿ ਭਾਈ ਤੂੰ ਦਿਨ 'ਚ 7-7 ਤਾਂ ਰੋਡ ਸ਼ੋਅ ਕਰਨਾ, ਹਾਂ ਬਿਲਕੁਲ 4-4 ਰੈਲੀਆਂ ਕਰਦਾ, ਪ੍ਰੈਸ ਕਾਨਫਰੰਸਾਂ ਕਰਦਾ, ਕਿ ਜੇ ਸਿਹਤ ਇੰਨੀ ਖਰਾਬ ਤੂੰ ਤਾਂ ਘਰੇ ਮੰਜੇ ਤੇ ਭਾਵੇਂ। ਪਰ ਅਗਲਾ ਕਹੂਗਾ ਕਿ ਜੀ ਮੈਨੂੰ ਤਾਂ ਤੁਸੀਂ ਇਹ ਕੰਮ ਲਈ ਉਹ ਤਾਂ ਜ਼ਮਾਨਤ ਦਿੱਤੀ ਹੈ, ਤੁਸੀਂ ਮੈਨੂੰ ਚੋਣ ਪ੍ਰਚਾਰ ਲਈ ਤਾਂ ਜ਼ਮਾਨਤ ਦਿੱਤੀ ਹੈ, ਤੁਸੀਂ ਕਿਹਾ ਸੀ ਕਿ ਸਰਕਾਰੀ ਕੰਮ ਨਹੀਂ ਕਰਨਾ, ਚੋਣ ਪ੍ਰਚਾਰ ਹੀ ਕਰਨਾ। ਪਰ ਸਾਰਿਆਂ ਨੂੰ ਪਤਾ ਹੈ ਪ੍ਰਵੀਨ ਜੀ ਕਿ 4 ਜੂਨ ਨੂੰ ਨਤੀਜੇ ਆ ਜਾਣੇ ਆ, ਤੇ ਉਹ ਤੋਂ ਬਾਅਦ ਜੇ ਟੁੱਟ ਭੱਜ ਵਾਲਾ ਇੰਡੀਆ ਗੱਠਜੋੜ ਦੇ ਵਿੱਚ ਕੁਝ ਬਣਦਾ ਦਿਖਿਆ ਤਾਂ ਫਿਰ ਜੇ ਕੇਜਰੀਵਾਲ ਅੰਦਰ ਹੋਇਆ ਤਾਂ ਪ੍ਰਧਾਨ ਮੰਤਰੀ ਦਾ ਚਿਹਰਾ ਕਿਵੇਂ ਬਣੂਗਾ? ਹਾਂ ਬਿਲਕੁਲ ਸਹੀ ਹੈ। ਸੋ ਇਸ ਲਈ ਉਹ ਚਾਹੁੰਦਾ ਕਿ ਉਹ 7 ਦਿਨ ਮੈਨੂੰ ਬਾਹਰ ਰੱਖ ਲਓ ਕਿ 3-4 ਦਿਨ ਮੈਂ ਰੌਲਾ ਪਾਉਣ ਜੋਗਾ ਹੋ ਜਾਵਾਂ, ਜੇ ਇਹੋ ਜਿਹੀ ਕੋਈ ਸੰਭਾਵਨਾ ਹੋਈ। ਸੋ ਜੇ ਇੱਧਰ ਰਾਘਵ ਚੱਡਾ ਤੋਂ ਅਸਤੀਫਾ ਲੈ ਕੇ ਉਸ ਨੂੰ ਕੋਈ ਅਹੁਦਾ ਦੇਣ ਦੀਆਂ ਚਰਚਾਵਾਂ ਨੇ, ਤਾਂ ਕੇਜਰੀਵਾਲ ਵੀ ਇਸ ਕਵਾਇਦ ਦੇ ਵਿੱਚ ਹੈਗੇ ਨੇ ਕਿ ਮੈਂ ਵੀ ਉਧਰ ਜੇ ਕੁਝ ਗੱਲ ਬਣਦੀ ਦਿਖੀ ਤਾਂ ਮੈਂ ਵੀ ਚਿਹਰਾ ਬਣ ਜਾਵਾਂ, ਚਾਹੇ ਫਿਰ ਮੈਨੂੰ ਦਿੱਲੀ ਵਾਲਾ ਤੱਕ ਛੱਡਣਾ ਪੈ ਜਾਵੇ। ਉਹਦੇ ਲਈ ਸੁਨੀਤਾ ਹੈਗੀ। ਦੇਖੋ ਸ਼ਰਮਾ ਜੀ, ਤੁਸੀਂ ਤਾਂ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਪੱਤਰਕਾਰੀ 'ਚ, ਤੁਸੀਂ ਤਾਂ ਇਹ ਜੇ ਮਰਹਲੇ ਜਾਂ ਪੱਤਰਕਾਰੀ ਦੇ ਵਿੱਚ ਜੇ ਵਿਚਰਦਿਆਂ ਇਹ ਗੱਲ ਦੇਖੀ ਹੋਣੀ ਹੈ ਕਿ ਇੱਥੇ ਤਾਂ ਪ੍ਰਧਾਨ ਮੰਤਰੀ ਉਹ ਬੰਦੇ ਬਣ ਗਏ ਜਿਨ੍ਹਾਂ ਕੋਲ ਬਹੁਤ ਥੋੜ੍ਹੀਆਂ ਸੀਟਾਂ ਸੀਗੀਆਂ। ਦਾ ਲੱਗਣ ਨੂੰ ਤਾਂ ਲੱਗ ਸਕਦਾ, ਇਹ ਆਪਾਂ ਇਹ ਨਹੀਂ ਇਸ ਗੱਲੋਂ ਭੱਜ ਨਹੀਂ ਸਕਦੇ, ਮੁਨਕਰ ਨਹੀਂ ਹੁੰਦੇ ਆਪਾਂ, ਸਿਆਸਤ ਦੇ ਵਿੱਚ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਨੇ। ਪਰ ਜਿਹੜੀ ਅਦਾਲਤ ਨੂੰ ਤੁਸੀਂ ਜਿਵੇਂ ਗੱਲ ਤਫਸੀਲ ਦੇ ਵਿੱਚ ਜ਼ਿਕਰ ਕੀਤਾ ਕਿ ਜੱਜ ਮੂਕ ਦਰਸ਼ਕ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹ ਅਨਪੜ੍ਹ ਨੇ, ਉਹ ਤੁਹਾਨੂੰ ਸਿਰਫ ਪਤਾ ਕਿ ਆਪਾਂ ਆਹ ਚੀਜ਼ ਕਰਨੀ ਆ, ਅਦਾਲਤਾਂ ਨੂੰ ਕੁਛ ਨਹੀਂ ਪਤਾ। ਦੂਜਾ ਇਹ ਕਿ ਜਿਹੜੇ ਲੋਕਾਂ ਦੇ ਨਾਲ ਤੁਸੀਂ ਸੀਟਾਂ ਪਿੱਛੇ ਇੰਨਾ ਰੌਲਾ ਰੱਪਾ ਪਾਇਆ, ਤੁਸੀਂ ਇਹਨਾਂ ਨੂੰ ਇੰਨਾ ਖੱਜਲ ਕੀਤਾ, ਤੇ ਮਸਾਂ ਤੁਹਾਡੇ ਸਮਝੌਤੇ ਸਿਰੇ ਚੜੇ ਕਈ ਸੂਬਿਆਂ ਦੇ ਵਿੱਚ, ਕਿ ਉਹ ਤੁਹਾਨੂੰ ਏਦਾਂ ਹੀ ਪ੍ਰਧਾਨ ਮੰਤਰੀ ਦਾ ਗੁਲਦਸਤਾ ਲੈ ਕੇ ਬੈਠੇ ਨੇ ਕਿ ਆਓ ਜੀ ਕੇਜਰੀਵਾਲ ਸਾਹਿਬ ਆਪਾਂ ਨੂੰ ਬਹੁਤ ਮਿਲੂਗਾ ਤੇ ਤੁਸੀਂ ਬਣ ਜਾਓ ਪ੍ਰਧਾਨ ਮੰਤਰੀ। ਇਸੇ ਜਿਹੜਾ ਦਾਅ ਲਾਉਣ ਨੂੰ ਇੱਧਰ ਫਿਰਦੇ ਨੇ, ਇਸੇ ਦਾਅ ਦੀ ਆਸ ਨਾਲ ਭਾਜਪਾ ਭੱਜੀ ਫਿਰਦੀ ਹੈ। ਭਾਜਪਾ ਨੂੰ ਇਹੀ ਹੈ ਕਿ ਜੇ ਸਾਡਾ ਕੁਝ ਘਟਿਆ ਉਧਰੋਂ ਕੋਈ ਵੀ 2 ਦਲ ਤੋੜ ਲਾਂਗੇ,
ਤੇ ਉਹ ਭੱਜੇ ਆਉਣਗੇ ਜਦੋਂ ਸਾਡੇ ਕੋਲ, ਇਸ ਲਈ ਉਹ ਵੀ ਇਸੇ ਆਸ ਤੇ ਬੈਠੀ ਹੈ। ਨਹੀਂ ਦੇਖੋ ਉਧਰ 2-3 ਬੰਦੇ ਤਾਂ ਘਟ ਗਏ। ਇੱਕ ਤਾਂ ਨਿਤਿਸ਼ ਕੁਮਾਰ ਜਿਹੜਾ ਮੌਸਮ ਵਿਗਿਆਨੀ ਸੀ, ਜਿਹੜਾ ਦੇਖੋ ਨਿਤਿਸ਼ ਨੂੰ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾਂਦਾ ਸੀ ਕਿਸੇ ਵੇਲੇ ਇੰਡੀਆ ਗੱਠਜੋੜ ਦਾ, ਕਿ ਇਹ ਬੰਦਾ ਬਣੂਗਾ ਪ੍ਰਧਾਨ ਮੰਤਰੀ ਜੇ ਇੰਡੀਆ ਗੱਠਜੋੜ ਬਹੁਮਤ ਚ ਆ ਗਿਆ। ਪਰ ਹੁਣ ਉਸ ਤੋਂ ਬਾਅਦ ਸਥਿਤੀਆਂ ਬਹੁਤ ਬਦਲੀਆਂ ਨੇ, ਔਰ ਦੇਖੋ ਹਲੇ ਗੱਠਜੋੜ ਦੇ ਬਹੁਮਤ ਮਿਲਣ ਚ ਵੀ ਬਹੁਤ ਹਜੇ ਬਹੁਤ ਅਜੇ ਵੀ ਉਹ ਪੈਂਡਾ ਬਹੁਤ ਲੰਬਾ ਉਹਨਾਂ ਲਈ ਵੀ ਰਾਹ ਇੰਨਾ ਆਸਾਨ ਨਹੀਂ ਹੈਗਾ, ਪਰ ਰਾਹ ਹੁਣ ਮੋਦੀ ਦਾ ਵੀ ਕਾਫੀ ਮੁਸ਼ਕਲ। ਹਾਂਜੀ ਬਿਲਕੁਲ। ਪਰ 2 ਤਰੀਕ ਨੂੰ ਮੈਨੂੰ ਲੱਗਦਾ ਵਾਪਸੀ ਸ਼ਾਇਦ ਇੱਕ ਵਾਰੀ ਕਰਨੀ ਪਊਗੀ, ਕਿਉਂਕਿ ਕਾਨੂੰਨ ਨੇ ਤੁਹਾਨੂੰ ਨਹੀਂ, ਉਹ ਤੈਅ ਹੋ ਗਿਆ ਜੀ। ਉਹ ਅਦਾਲਤ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਸੀ ਕੇਜਰੀਵਾਲ ਨੇ, ਅਦਾਲਤ ਨੇ ਕਿਹਾ ਕਿ ਅਸੀਂ ਤੁਰੰਤ ਸੁਣਵਾਈ ਕੋਈ ਨਹੀਂ ਕਰਨੀ, ਤੁਸੀਂ ਆਪਣੀ ਪ੍ਰਕਿਰਿਆ ਤਹਿਤ ਚੱਲੋ, ਜੇ ਜ਼ਿਆਦਾ ਕਾਹਲੀ ਹੈ ਚੀਫ ਜਸਟਿਸ ਸਾਹਿਬ ਕੋਲ ਲੈ ਜਾਓ ਆਪਣੀ ਪਟੀਸ਼ਨ। ਹਾਂ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਪੰਜਾਬ ਦੀ ਇੱਕ ਅਜਿਹੀ ਲੋਕ ਸਭਾ ਸੀਟ ਦੀ ਜਿੱਥੇ ਪੰਥਕ ਮੁੱਦਿਆਂ ਦੀ ਗੂੰਜ ਪੈ ਰਹੀ ਹੈ, ਜਿੱਥੇ ਪੰਥਕ ਮੁੱਦੇ ਡਿਸਕਸ਼ਨ ਦੇ ਵਿੱਚ ਨੇ, ਚਰਚਾ ਦੇ ਵਿੱਚ ਨੇ, ਤੇ ਚੋਣ ਪ੍ਰਚਾਰ ਦਾ, ਚੋਣ ਰੈਲੀਆਂ ਦਾ ਹਿੱਸਾ ਨੇ। ਬਿਲਕੁਲ ਪ੍ਰਵੀਨ ਜੀ, ਵੈਸੇ ਤਾਂ ਐਕਟੀ ਪੰਜਾਬ ਦੇ ਵਿੱਚ ਮੁੱਦੇ ਹੀ ਗਾਇਬ ਹੋ ਗਏ। ਇਹ ਬੜੀ ਫਿਕਰਮੰਦੀ ਵਾਲੀ ਪਹਿਲੂ ਰਿਹਾ ਕਿ ਪੰਜਾਬ ਦੇ ਜੋ ਅਹਿਮ ਮੁੱਦੇ ਸੀ ਉਹਨਾਂ ਦੀ ਕਿਤੇ ਚਰਚਾ ਹੀ ਨਹੀਂ ਹੋਈ। ਜੀ ਹਾਂ, ਪਰ ਖਡੂਰ ਸਾਹਿਬ ਹਲਕਾ ਇੱਕ ਅਜਿਹਾ ਹਲਕਾ ਹੈ ਜਿੱਥੇ ਘੱਟੋ ਘੱਟ ਇੱਕ ਧਿਰ ਵੱਲੋਂ ਤਾਂ ਖੁੱਲ ਕੇ ਪੰਥਕ ਮੁੱਦਿਆਂ ਤੇ ਚਰਚਾ ਕੀਤੀ ਜਾ ਰਹੀ ਆ, ਤੇ ਉਸ ਨੂੰ ਦੇਖਦੇ ਹਾਂ ਦੂਆਂ ਨੂੰ ਵੀ ਉਹਦਾ ਜ਼ਿਕਰ ਛੂਹਣਾ ਪੈਂਦਾ। ਸੋ ਚਾਹੇ ਉਹ ਬੇਅਦਬੀ ਵਾਲਾ ਮਸਲਾ ਹੋਵੇ, ਚਾਹੇ ਉਹ ਬਾਈਬਲ ਕਲਾਂ ਬਰਗਾੜੀ ਕਾਂਡ ਵਾਲਾ ਮਸਲਾ ਹੋਵੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਚਾਹੇ ਲਾਪਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਦੀ ਗੂੰਜ ਉੱਥੇ ਤੁਹਾਨੂੰ ਰੈਲੀਆਂ 'ਚ, ਮੀਟਿੰਗਾਂ 'ਚ, ਸੱਥਾਂ 'ਚ ਹੋਣ ਲੱਗੀ ਆ। ਸੋ ਇਸ ਲਈ ਘੱਟੋ ਘੱਟ ਇੱਕ ਹਲਕਾ ਤਾਂ ਅਜਿਹਾ ਜਿੱਥੇ ਮੁੱਦਿਆਂ ਦੀ ਗੱਲ ਤਾਂ ਕੁਝ ਹੁੰਦੀ ਆ ਨਾ। ਹਾਂ, ਉਹਦੇ ਵਿੱਚੋਂ ਨਤੀਜੇ ਕੀ ਨਿਕਲਦੇ ਨੇ? ਹੁਣ ਜੀਰਾ ਕਹਿੰਦਾ ਮੈਂ ਵੀ ਸਿੱਖ ਪਰਿਵਾਰ ਚੋਂ ਆ, ਮੈਂ ਵੀ ਪੰਥਕ ਪਰਿਵਾਰ ਚੋਂ ਆ, ਹੈਨਾ, ਤੇ ਬਲਟੋਹਾ ਹੋਰੀ ਤਾਂ ਦਾਅਵੇ ਹੀ ਕਰਦੇ ਨੇ ਕਿ ਮੈਂ ਤਾਂ ਜੇਲ੍ਹਾਂ ਕੱਟੀਆਂ ਜੀ, ਮੈਂ ਕੀਤਾ, ਤੇ ਆਪਣੇ ਆਪ ਨੂੰ ਘੱਟ ਲਾਲਜੀਤ ਭੁੱਲਰ ਵੀ ਨਹੀਂ ਸਮਝਦਾ ਤੇ ਮੰਨਾ ਵੀ ਨਹੀਂ ਸਮਝਦਾ, ਤੇ ਅੰਮ੍ਰਿਤਪਾਲ ਨੂੰ ਲੱਗਦਾ ਕਿ ਮੈਂ ਇਸ ਵੇਵ ਦੇ ਵਿੱਚ ਤਾਂ ਮੈਂ ਸੀਟ ਕੱਢ ਜਾਣੀ ਆ, ਮੇਰਾ ਤਾਂ ਆਪ ਮਹਾਰੇ ਪ੍ਰਚਾਰ ਹੋ ਰਿਹਾ। ਸੋ ਇਸ ਲਈ ਹਰ ਧਿਰ ਉੱਥੇ ਆਪਣੇ ਆਪ ਨੂੰ ਜੇਤੂ ਵੀ ਦੇਖ ਰਹੀ ਹੈ ਤੇ ਹਰ ਧਿਰ ਡਰੀ ਹੋਈ ਵੀ ਮਹਿਸੂਸ ਕਰ ਰਹੀ ਹੈ। ਪਰ ਇਹ ਸਭ ਦੇ ਦਰਮਿਆਨ ਉੱਥੇ ਇਹ ਚਰਚਾ ਤਾਂ ਤੁਰੀ ਆ। ਹਾਂ, ਅਕਾਲੀ ਦਲ ਨੂੰ ਲੈ ਕੇ ਇੱਕ ਨਵੇਕਲਾ ਸਵਾਲ ਉੱਥੇ ਉੱਠਣ ਲੱਗਿਆ ਕਿ ਇੱਕ ਪਾਸੇ ਸੁਖਬੀਰ ਬਾਦਲ ਇਹ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਆਪਣੀ ਰਿਹਾਈ ਲਈ ਲੜ ਰਿਹਾ, ਬੰਦੀ ਸਿੰਘਾਂ ਦੀ ਰਿਹਾਈ ਲਈ ਥੋੜਾ ਲੜ ਰਿਹਾ। ਉਹਦਾ ਤਾਂ ਏਜੰਡਾ ਹੀ ਇਹੀ ਹੈ ਕਿ ਕਹਿੰਦੇ ਉਹ ਬੰਦੀ ਸਿੰਘ ਥੋੜਾ ਹੈ ਨਾ, ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਬਜਾਏ ਉਹ ਤਾਂ ਆਪਣੀ ਰਿਹਾਈ ਛੇਤੀ ਹੋ ਜਾਵੇ ਇਹਦੇ ਲਈ ਐਮਪੀ ਦੀ ਚੋਣ ਲੜ ਰਿਹਾ। ਮਤਲਬ ਅਕਾਲੀ ਦਲ ਸਿੱਧਾ ਇਸ ਪਹਿਲੂ ਤੇ ਆ ਗਿਆ ਦਾ ਮਤਲਬ ਕੀ ਮੁਕਾਬਲਾ ਅਕਾਲੀ ਦਲ ਇਹ ਮੰਨਦਾ ਕਿ ਉੱਥੇ ਅੰਮ੍ਰਿਤਪਾਲ ਨਾਲ ਹੈ, ਤਾਂ ਉਹਨੂੰ ਇਸ ਸ਼ੈਲੀ ਤੇ ਆਉਣਾ ਪਿਆ, ਜਾਂ ਅਕਾਲੀ ਦਲ ਇਹ ਸਪਸ਼ਟ ਕਰੇ ਕਿ ਕੀ ਹੁਣ ਅਕਾਲੀ ਦਲ ਤੇ ਐਸਜੀਪੀਸੀ ਅੱਡੋ ਅੱਡ ਹੋ ਗਈ ਹੈ ਜਾਂ ਇਹ ਲੁਕਮਾ ਰਾਜਨੀਤਿਕ ਏਜੰਡਾ। ਇੱਕ ਪਾਸੇ ਬਲਟੋਹਾ ਤੇ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਆਉਂਦਾ ਅੰਮ੍ਰਿਤਪਾਲ, ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਦੇ ਕੇਸ ਦੀ ਪੈਰਵੀ ਕਰਦੀ ਹੈ। ਫਿਰ ਦੋਵਾਂ ਚੋਂ ਕੌਣ ਠੀਕ ਹੈ ਜੀ, ਕੌਣ ਗਲਤ ਹੈ? ਸੋ ਇਸ ਲਈ ਕੀ ਇਹ ਐਸਜੀਪੀਸੀ ਤੇ ਅਕਾਲੀ ਦਲ ਦੀਆਂ ਹੁਣ ਕੋਈ ਸਿਆਸੀ ਮਜਬੂਰੀਆਂ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਆਪ ਮਾਰੇ ਏਦਾਂ ਹੋ ਗਿਆ, ਹੁਣ ਕੀ ਕਰੀਏ? ਸੋ ਇਸ ਦੀ ਵੀ ਖੂਬ ਚਰਚਾ ਹੈ। ਇਸ ਵਾਰ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਮਤਲਬ ਫਿਜ਼ਾ ਬਦਲੀ ਹੋਈ ਨਜ਼ਰ ਆ ਰਹੀ ਹੈ, ਤੇ ਉਹ ਕੀ ਰੰਗ ਦਿਖਾਊਗੀ ਨਤੀਜਿਆਂ 'ਚ, ਇਹ ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਸਾਰਿਆਂ ਦਾ ਉੱਥੇ ਫਿਕਰ ਤਾਂ ਵਧਿਆ ਹੋਇਆ। ਜੀ। ਤੇ ਸ਼ਰਮਾ ਜੀ, ਆਪਾਂ ਗੱਲ ਕਰੀਏ ਜਾਂਦੇ ਜਾਂਦੇ, ਕਹਿੰਦੇ ਚੋਣਾਂ ਐਮਪੀ ਚੋਣ ਲਈ ਹੈ ਤੇ ਲੜਾਈ ਸੀਐਮ ਦੇ ਚਿਹਰਿਆਂ ਦੀ ਹੋ ਰਹੀ ਹੈ ਜੀ। ਮੈਂ ਕਹਿੰਦਾ ਜੀ ਇੱਥੇ ਤਾਂ ਲੜਾਈ ਸਰਪੰਚੀ ਦੀ ਵੀ, ਅਗਲੀਆਂ ਐਮਐਲਏ ਦੀ ਵੀ। ਆਪ ਥੋੜੇ ਧਿਆਨ ਚਾਹੂਗਾ ਕਿ ਆਪਾਂ ਇੱਕ ਵਾਰ ਇਹ ਵੀ ਗੱਲ ਕੀਤੀ ਸੀਗੀ ਕਿ ਭਾਈ ਜਿਹੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਗੇ ਨੇ ਉਹਨਾਂ ਨੂੰ ਜਿਤਾਉਣ ਦੇ ਲਈ ਮੌਜੂਦਾ ਐਮਐਲਏ ਨੂੰ ਟਾਰਗੇਟ ਦਿੱਤਾ ਗਿਆ ਕਿ ਤੁਸੀਂ ਆਪਣੇ ਆਪਣੇ ਹਲਕੇ ਦੇ ਵਿੱਚੋਂ ਲੀਡ ਦਵਾ ਕੇ ਇਹਨਾਂ ਨੂੰ ਭੇਜਣਾ, ਜੇ ਲੀਡ ਨਾ ਨਿਕਲੀ ਤਾਂ ਤੁਹਾਡੀ ਅਗਲੀ ਵਾਰ ਟਿਕਟ ਨਹੀਂ ਮਿਲਣੀ ਤੁਹਾਨੂੰ। ਸੋ ਇਸ ਲਈ ਐਮਐਲਏ ਤਾਂ ਆਪਣੀ ਐਮਐਲਏ ਦੀ ਟਿਕਟ ਪੱਕੀ ਕਰਨ ਲਈ ਜਦੋਜਹਿਦ ਕਰ ਰਹੇ ਜੀ। ਦੂਸਰੇ ਪਾਸੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਹੈ ਕਿ ਚਾਹੇ ਮੌਜੂਦਾ ਐਮਐਲਏ ਤਾਂ ਵਿਚਾਰਿਆਂ ਕੋਲ ਹੈ ਹੀ 18 ਅੰਗਣਾ, ਹੈ ਨਾ, ਤੇ ਪਰ ਸਾਬਕਾ ਐਮਐਲਏ ਸਾਬਕਾ ਮੰਤਰੀ ਖਾਸੇ ਨੇ, ਉਹਨਾਂ ਚੋਂ ਚੱਲ ਖਾਸੇ ਦਾ ਪਾਲਾ ਵੀ ਬਦਲ ਗਏ। ਜਿਹੜੇ ਇੱਧਰ ਬਚੇ ਨੇ ਜਾਂ ਅਗਲੀ ਵਾਰ ਐਮਐਲਏ ਬਣਨ ਦੇ ਇੱਛੁਕ ਨੇ, ਉਹਨਾਂ ਨੂੰ ਵੀ ਕਾਂਗਰਸ ਨੇ ਵੀ ਲਗਭਗ ਇਹੋ ਜਿਹਾ ਟਾਰਗੇਟ ਦਿੱਤਾ ਕਿ ਤੁਸੀਂ ਟਿਕਟ ਦੇ ਦੌੜ 'ਚ ਤਾਂ ਸ਼ਾਮਲ ਹੋਵੋਗੇ ਜੇ ਤੁਹਾਡੇ ਹਲਕੇ ਚੋਂ ਐਮਪੀ ਉਮੀਦਵਾਰ ਸਾਡਾ ਲੀਡ ਲੈ ਕੇ ਨਿਕਲੋ। ਪਰ ਕਾਂਗਰਸ ਇਹ ਆਪਣੇ ਆਪ ਹੀ ਮੰਨ ਲੈਂਦੀ ਆ ਕਿ ਅਗਲੀ ਵਾਰ ਲੈ ਵੀ ਸਾਡੇ ਪੰਜਾਬ 'ਚ 27 ਫੇਰ ਪੈਰ ਲੱਗ ਜਾਣੇ ਆ, ਤੇ ਬਸ ਆਪਾਂ ਤਾਂ ਸੀਐਮ ਦਾ ਚਿਹਰਾ ਤੈਅ ਕਰਨਾ। ਇਹ ਗਲਤੀ ਕਿਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਕੀਤੀ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 2022 ਤੋਂ ਪਹਿਲਾਂ ਵਾਲੀਆਂ 'ਚ ਨਾ। ਸੋ ਉਸ ਸਮੇਂ 17 ਦੇ ਵਿੱਚ ਜਦੋਂ ਸਾਰੇ ਮੰਤਰੀ ਤੇ ਮੁੱਖ ਮੰਤਰੀ ਬਣ ਗਏ ਸੀ ਤੇ ਐਮਐਲਏ ਤਾਂ ਅਗਲੇ ਕਹਿੰਦੇ ਗਰੰਟੜੇ ਆ ਸੀ। ਪਰ
ਇਸ ਵਾਰ ਉਹੇ ਜਿਹਾ ਵਰਤਾਰਾ ਇਹ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ 'ਚ ਦਿਖਣ ਲੱਗਿਆ। ਕਾਂਗਰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ, ਤੇ ਉਹਨਾਂ ਨੇ ਪੱਕਾ ਡੇਰਾ ਲੁਧਿਆਣੇ ਲਾ ਲਿਆ। ਕਹਿੰਦੇ ਲੁਧਿਆਣਾ ਪੱਕੀ ਕਾਂਗਰਸੀ ਸੀਟ ਆ ਤੇ ਮੈਂ ਬਿੱਟੂ ਨੂੰ ਹਰਾ ਕੇ ਇੱਥੋਂ ਜਾਊਂਗਾ, ਮੈਂ ਰਾਜਾ ਵੜਿੰਗ ਨੂੰ ਜਿਤਾ ਕੇ ਜਾਣਾ। ਤੇ ਕਹਿੰਦੇ ਰਾਜਾ ਵੜਿੰਗ ਦੀ ਜੁੰਡਲੀ ਚੋਂ ਅੱਧੇ ਕਹੀ ਜਾਂਦੇ ਨੇ ਕਿ ਬਾਈ ਜੀ ਧਿਆਨ ਰੱਖਿਓ, ਰਾਜਾ ਸਾਹਿਬ ਇਹ ਤੁਹਾਨੂੰ ਜਿਤਾਉਣਾ ਆ ਕਿ ਹਰਾਉਣਾ ਆ। ਆਪਸ ਦੇ ਵਿੱਚ ਕਹਿੰਦੇ ਚਰਚਾ ਚੱਲੀ ਜਾਂਦੀ ਆ। ਅੱਛਾ, ਕਾਂਗਰਸੀਆਂ ਦੇ ਵਿਹੜਿਆਂ 'ਚ ਚਰਚਾ ਚੱਲੀ ਜਾਂਦੀ ਹੈ ਕਿ ਦੇਖਿਓ ਜੀ ਕਿਤੇ ਪ੍ਰਤਾਪ ਬਾਜਵਾ ਐ ਨਾ ਸੋਚਦਾ ਹੋਵੇ ਕਿ ਜੇ ਰਾਜਾ ਵੜਿੰਗ ਜਿੱਤ ਗਿਆ ਤਾਂ ਵੱਡਾ ਚਿਹਰਾ ਬਣ ਜਾਊਗਾ। ਤੇ ਉਧਰ ਇਹੀ ਸਵਾਲ ਖਹਿਰੇ ਨੂੰ ਲੈ ਕੇ ਵੀ ਕਿ ਖਹਿਰੇ ਦੀਆਂ ਲੱਤਾਂ ਕਹਿੰਦੇ ਵਿਰੋਧੀਆਂ ਨਾਲੋਂ ਵੱਧ ਕਾਂਗਰਸੀ ਖਿੱਚਣ ਲੱਗ ਗਏ ਕਿ ਜੇ ਇਹ ਜਿੱਤ ਗਿਆ ਇਹ ਵੀ ਚਿਹਰਾ ਮੋਹਰਾ ਨਾ ਬਣ ਜਾਵੇ। ਤੇ ਉਧਰ ਸੁਖਜਿੰਦਰ ਰੰਧਾਵੇ ਨੂੰ ਲੈ ਕੇ ਵੀ ਕਹਿੰਦੇ ਕਈ ਕਾਂਗਰਸੀਆਂ ਨੂੰ ਫਿਕਰ ਹੈ। ਸੋ ਇਸ ਲਈ ਸਾਰੇ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਮੰਨ ਕੇ ਚੱਲ ਰਹੇ ਨੇ ਜੀ, ਤੇ ਇਹ ਚਾਹੁੰਦੇ ਨੇ ਕਿ ਜੇ ਇੱਕ ਜਿੱਤ ਦਰਜ ਹੁੰਦੀ ਹੈ ਤਾਂ ਸਾਡਾ ਕੱਦ ਵੱਧਦਾ। ਤੇ ਇੱਧਰ ਕਹਿੰਦੇ ਕਿ ਇੱਕ ਤੇ ਨੂੰ ਇਹ ਲੱਗਦਾ ਕਿ ਜੇ ਜਿੱਤ ਗਏ ਤਾਂ ਇਹਨਾਂ ਦਾ ਕੱਦ ਵੱਧ ਜਾਊਗਾ, ਫਿਰ ਮੇਰਾ ਕੱਦ ਨਾ ਕਿਤੇ ਛੋਟਾ ਹੋ ਜਾਵੇ। ਇਹ ਲੜਾਈ ਚੱਲੀ ਜਾਂਦੀ ਹੈ। ਸੋ ਕਾਂਗਰਸ ਦੇ ਵਿੱਚ ਹੁਣ ਸੀਐਮ ਦੇ ਚਿਹਰਿਆਂ ਦੀ ਲੜਾਈ ਵੱਧ ਹੋ ਗਈ ਕਿਤੇ ਨਾ ਕਿਤੇ ਮੌਜੂਦਾ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ। ਦੂਸਰੇ ਪਾਸੇ ਜਿਹੜੇ ਐਮਐਲਏ ਦੀਆਂ ਟਿਕਟਾਂ ਆਪਣੀਆਂ ਪੱਕੀਆਂ ਕਰ ਰਹੇ ਨੇ, ਉਹਨਾਂ ਨੇ ਅੱਗੇ ਇਹੀ ਲੋਲੀਪੌਪ ਸਰਪੰਚਾਂ ਨੂੰ ਦੇਤਾ ਕਿ ਤੁਸੀਂ ਸਰਪੰਚ ਤਾਂ ਬਣੋਗੇ ਜੇ ਆਪਣੇ ਪਿੰਡ ਚੋਂ ਲੀਡ ਲੈ ਕੇ ਜਾਓਗੇ। ਸੋ ਹੁਣ ਉੱਥੇ ਉਹ ਸਰਪੰਚੀ ਦੇ ਇੱਕ ਪਿੰਡ 'ਚ 4-4 5-5 ਦਾਅਵੇਦਾਰ ਨੇ, ਆਪ ਵੱਲੋਂ ਵੀ ਹੈਗੇ, ਕੁਝ ਕਾਂਗਰਸ ਵੱਲੋਂ ਨੇ, ਕੁਝ ਅਕਾਲੀਆਂ ਵੱਲੋਂ ਨੇ। ਉਹ ਸਾਰਿਆਂ ਦਾ ਜ਼ੋਰ ਲੱਗਿਆ ਕਿ ਬਾਈ ਆਪਾਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਪਿੰਡ ਚੋਂ ਇੱਕ ਵੋਟ ਚਾਹੇ ਵਧਾ ਕੇ ਭੇਜੀਏ ਤਾਂ ਆਪਾਂ ਨੂੰ ਸਰਪੰਚੀ ਮਿਲਦੀ ਆ। ਸੋ ਇਸ ਲਈ ਚੋਣਾਂ ਐਮਪੀ ਦੀਆਂ ਨੇ ਜੀ, ਦਾ ਦੇ ਉੱਤੇ ਸਰਪੰਚੀ ਵੀ ਲੱਗੀ ਆ, ਦਾ ਦੇ ਉੱਤੇ ਐਮਐਲਏ ਵੀ ਦੀਆਂ ਸੀਟਾਂ ਵੀ ਲੱਗੀਆਂ ਨੇ, ਤੇ ਦਾ ਦੇ ਉੱਤੇ ਸੀਐਮ ਦੇ ਚਿਹਰੇ ਵੀ ਲੱਗੇ ਨੇ। ਜੀ ਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।